ਆਈਏ ਤੇ ਜੋ ਸੁਪਰੀਮ ਕੋਰਟ ਦੇ ਕੋਲ ਇੱਕ ਕੇਸ ਆ ਬਹੁਤ ਪੁਰਾਣਾ 40 ਸਾਲ ਪੁਰਾਣਾ। ਉਹਦੇ ਵਿੱਚ ਜੋ ਯੂਐਸ ਦੀ ਸੁਪਰੀਮ ਕੋਰਟ ਦੇ ਜੱਜ ਆ ਉਹ ਡਿਸਾਈਡ ਕਰੋਗੇ ਵੀ ਜਿਹੜੀਆਂ ਫੈਡਰਲ ਏਜੰਸੀਜ਼ ਹੈਗੀਆਂ ਉਹਨਾਂ ਦੇ ਕੋਲ ਕਿੰਨੀ ਕੁ ਜਿਹੜੀ ਪਾਵਰ ਹੈਗੀ ਆ। ਨੀਲ ਗੋਰਸ਼ਚ ਜੋ ਸੁਪਰੀਮ ਕੋਰਟ ਦੇ ਜਸਟਿਸ ਆ ਕਹਿੰਦੇ ਵੀ ਉਹਨਾਂ ਨੂੰ ਆਪਣਾ ਗੁੱਸਾ ਹੈ ਕਿਉਂਕਿ ਉਹਨਾਂ ਦੀ ਮਦਰ ਐਨਵਾਇਰਮੈਂਟਲ ਪ੍ਰੋਟੈਕਸ਼ਨ ਏਜੰਸੀ ਦੀ ਚੀਫ ਰਹੀ ਸੀ 1980s ਦੇ ਵਿੱਚ। ਉਹ ਤੋਂ ਬਾਅਦ ਉਹਨਾਂ ਨੂੰ ਜਿਹੜਾ ਆ ਰਿਜ਼ਾਈਨ ਕਰਨਾ ਪਿਆ ਸੀ। ਜੇ ਜਸਟਿਸ ਗਰਚਸ ਦੀ ਗੱਲ ਕਰਦੇ ਜਾਈਏ ਉਹਨਾਂ ਨੇ ਹਮੇਸ਼ਾ ਹੀ ਜਿਹੜੀਆਂ ਰੈਗੂਲੇਟਰੀ ਏਜੰਸੀਜ਼ ਆ ਉਹਨਾਂ ਦੇ ਅਗੇਂਸਟ ਆਪਣਾ ਡਿਸੀਜਨ ਦਿੱਤਾ ਹੈਗਾ, ਚਾਹੇ ਉਹ ਐਨਵਾਇਰਮੈਂਟ ਨੂੰ ਲੈ ਕੇ ਹੋਵੇ, ਸਟੂਡੈਂਟ ਡੈਬਟ ਫॉरगिवनेस ਨੂੰ ਹੋਵੇ, ਕੋਵਿਡ-19 ਪ੍ਰੀਕਾਸ਼ਨਸ ਨੂੰ ਹੋਵੇ। ਤੇ ਕੱਲੇ ਜਸਟਿਸ ਸੀ ਜਦੋਂ 2022 ਦੇ ਸ਼ੁਰੂਆਤ ਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਵੀ ਮੈਂ ਮਾਸਕ ਨਹੀਂ ਪਾਣਾ ਬੈਂਚ ਦੇ ਵਿੱਚ ਜਦ ਬਹਿਣਾ ਹੈਗਾ ਆ। ਸੋ ਤੁਹਾਨੂੰ ਪਤਾ ਹੀ ਆ ਵੀ ਉਸ ਟਾਈਮ ਦੇ ਉੱਤੇ ਮਾਸਕ ਦਾ ਕਿੰਨਾ ਰੌਲਾ ਸੀ, ਬਹੁਤ ਸਾਰੇ ਲੋਕਾਂ ਨੂੰ ਕੰਮ ਤੇ ਨਹੀਂ ਜਾਣ ਦਿੱਤਾ ਗਿਆ ਵੀ ਜੇ ਤੁਸੀਂ ਮਾਸਕ ਨਹੀਂ ਪਾ ਸਕਦੇ ਤੇ ਕੰਮ ਤੇ ਨਹੀਂ ਆ ਸਕਦੇ। ਸੋ 1984 ਦੇ ਵਿੱਚ ਸੁਪਰੀਮ ਕੋਰਟ ਦਾ ਇੱਕ ਡਿਸੀਜਨ ਹੋਇਆ ਸੀ। ਉਹਦੇ ਵਿੱਚ ਜਿਹੜੀਆਂ ਫੈਡਰਲ ਏਜੰਸੀਜ਼ ਹੈਗੀਆਂ ਆ ਉਹਨਾਂ ਦੇ ਕੋਲ ਵੀ ਕਿੱਦਾਂ ਦੀ ਜਿਹੜੀ ਪਾਵਰ ਆ, ਤੇ ਉਸ ਨੂੰ ਲੈ ਕੇ ਇਹ 40 ਸਾਲ ਪੁਰਾਣਾ ਕੇਸ ਆ ਸ਼ੈਵਰਨ ਯੂਐਸਏ ਵਰਸਸ ਨੈਚੁਰਲ ਰਿਸੋਰਸਿਸ ਡਿਫੈਂਸ ਕਾਉਂਸਲ। ਸੋ ਇਸ ਕੇਸ ਨੂੰ ਐਕਚੁਅਲੀ ਜਿਹੜੇ ਮਛੇਰੇ ਮੱਛੀਆਂ ਫੜਨ ਵਾਲੇ ਆ ਉਹ ਇੱਕ ਡਿਫਰੈਂਟ ਐਂਗਲ ਤੋਂ ਲੈ ਕੇ ਆਏ ਆ। ਉਹ ਕਹਿੰਦੇ ਪਈ ਸਾਨੂੰ ਜਿਹੜੀ ਫੈਡਰਲ ਏਜੰਸੀਜ਼ ਆ ਉਹਨਾਂ ਨੂੰ ਦੱਸਣਾ ਪੈਂਦਾ ਵੀ ਅਸੀਂ ਇਸ ਟਾਈਮ ਦੇ ਉੱਤੇ ਜਾਣਾ ਆ, ਇਸ ਟਾਈਮ ਦੇ ਉੱਤੇ ਅਸੀਂ ਜਿਹੜਾ ਆਹ ਕੰਮ ਕਰਨਾ ਹੈਗਾ ਆ। ਨੈਸ਼ਨਲ ਮਰੀਨਸ ਫਿਸ਼ਰੀ ਸਰਵਿਸ ਉਹਨਾਂ ਨੇ ਕਿਹਾ ਵੀ ਸਾਡਾ ਕੋਈ ਵੀ ਜਿਹੜਾ ਵੈਸਲ ਆ ਉਹ ਸਾਨੂੰ ਗਵਰਨਮੈਂਟ ਨੂੰ ਦੱਸਣਾ ਪੈਂਦਾ, ਜਦ ਕਿ ਸਾਨੂੰ ਇਹ ਨਹੀਂ ਕਰਨਾ ਚਾਹੀਦਾ ਹੈਗਾ ਵੀ ਐਜ਼ ਏ ਇੰਡੀਪੈਂਡੈਂਟ ਸਾਡੇ ਕੋਲ ਇਹ ਜਿਹੜੀ ਪਾਵਰ ਹੋਣੀ ਚਾਹੀਦੀ ਹੈਗੀ ਆ। ਸੋ ਇਹ ਜੋ ਸ਼ੈਵਰਨ ਵਾਲਾ ਕੇਸ ਆ ਉਹਦੇ ਨਾਲ ਹੀ ਰਿਲੇਟਡ ਹੈਗਾ ਆ। ਸੋ ਦੇਖਦੇ ਆ ਜਿਹੜੀ ਸੁਪਰੀਮ ਕੋਰਟ ਆ ਇਹ ਡਿਸੀਜਨ ਨੂੰ ਓਵਰਟਰਨ ਕਰੂਗੀ ਜਾਂ ਉਦਾਂ ਹੀ ਜਿਹੜਾ ਆ ਰਹੂਗਾ। ਪਹਿਲੀ ਟਾਈਮ ਫਸਟ ਜਨਰੇਸ਼ਨ ਫਿਸ਼ਰਮੈਨ ਹੈਗਾ ਆ ਬਿਲ ਬ੍ਰਾਈਟ। ਉਹ ਆਪਣੇ ਬੱਚਿਆਂ ਦੇ ਨਾਲ, ਨਿਆਣਿਆਂ ਦੇ ਨਾਲ ਬੋਟਸ ਦੇ ਉੱਤੇ ਕੰਮ ਕਰਦਾ ਆ। ਤੇ ਨਾਲੇ ਜਿਹੜੇ ਕਹਿੰਦੇ ਵੀ ਉਹਦੀਆਂ ਕੁੜੀਆਂ ਆ ਉਹ ਜਿਹੜਾ ਬਿਜ਼ਨਸ ਆ ਸ਼ੋਰ ਸਾਈਡ ਯਾਨੀ ਕਿ ਤੱਟ ਦੇ ਉੱਤੇ ਉਸ ਨੂੰ ਉਹ ਰਨ ਕਰਦੀਆਂ। ਪੂਰਾ ਬਿਜ਼ਨਸ 100% ਸੀ ਫੂਡ ਬਿਜ਼ਨਸ ਦੇ ਉੱਤੇ ਸੰਬੰਧਿਤ ਹੈਗਾ ਆ। ਸੋ ਕਹਿੰਦੇ ਵੀ ਸੁਪਰੀਮ ਕੋਰਟ ਨੇ ਜਿਹੜਾ ਇਹ ਫੈਸਲਾ ਦੇਣਾ ਆ, ਇਹ ਫੈਡਰਲ ਗਵਰਨਮੈਂਟ ਕਿੱਦਾਂ ਰੈਗੂਲੇਟ ਕਰਦੀ ਆ ਉਸ ਪੂਰੇ ਮਾਮਲੇ ਦੀ ਚੀਰਫਾੜ ਜਿਹੜੀ ਹੈ ਪੂਰੀ ਕੀਤੀ ਜਾ ਸਕਦੀ ਆ। ਤੇ ਕੰਜ਼ਰਵੇਟਿਵ ਸੁਪਰ ਮੈਜੋਰਿਟੀ ਆਪਾਂ ਨੂੰ ਪਤਾ ਆ ਵੀ ਇਸ ਟਾਈਮ ਸੁਪਰੀਮ ਕੋਰਟ ਦੇ ਜਸਟਿਸਿਸ ਦੇ ਵਿੱਚ ਹੈਗੀ ਆ। ਇਹਦੇ ਵਿੱਚ ਕਹਿੰਦੇ ਵੀ ਜਿਹੜੀ ਗੱਲ ਤੁਸੀਂ ਦੱਸ ਰਹੇ ਇਕੱਲਾ ਇਹੀ ਨਹੀਂ, ਕਹਿੰਦੇ ਵੀ ਜਿਹੜੇ ਵੈਸਲ ਦੇ ਓਨਰਸ ਆ ਉਹਨਾਂ ਨੂੰ ਸਰਕਾਰ ਨੇ ਮੈਂਡੇਟ ਕੀਤਾ ਆ ਵੀ ਤੁਹਾਨੂੰ ਅਬਜ਼ਰਵਰ ਆਪਣੀ ਬੋਟ ਦੇ ਉੱਤੇ, ਕਿਸ਼ਤੀ ਦੇ ਉੱਤੇ ਬਿਠਾਉਣੇ ਪੈਣੇ ਆ। ਇਕੱਲੇ ਬਿਠਾਉਣੇ ਨਹੀਂ ਪੈਣੇ, ਨਾਲ ਉਹਨਾਂ ਨੂੰ ਪੇ ਵੀ ਕਰਨਾ ਪੈਣਾ ਆ। ਕਹਿੰਦੇ ਵੀ ਇਹ ਹੁਣ ਇੱਕ ਤਲਵਾਰ ਤਾਂ ਤੁਸੀਂ ਪਹਿਲਾਂ ਹੀ ਲਟਕਾਈ ਆ, ਤੇ ਕਹਿੰਦੇ ਵੀ ਹੁਣ ਕੋਈ ਇਲੂਜਨ ਇਸ ਦੇ ਵਿੱਚ ਰਹਿ ਨਹੀਂ ਗਿਆ। ਕੋਈ ਇਹ ਨਹੀਂ ਹੈਗਾ ਵੀ ਹੁਣ ਇਹਦੇ ਵਿੱਚ ਪਤਾ ਨਾ ਲੱਗੇ ਵੀ ਇਹ ਇਦਾਂ ਆ ਤੇ ਉਦਾਂ ਆ। ਕਹਿੰਦੇ ਵੀ ਜਦੋਂ ਤੁਸੀਂ ਇੱਕ ਵਾਰੀ ਚਾਰਜ ਕਰਨਾ ਸ਼ੁਰੂ ਕਰ ਦੂੰਗੇ ਮੋਨੀਟਰ ਕਰਨ ਦੇ ਲਈ ਉਹ ਵੀ, ਤੇ ਇਟਸ ਨੈਵਰ ਗੋਇੰਗ ਅਵੇ। ਸੋ ਇਹ ਇਸ ਟਾਈਮ ਮਸਲਾ ਜਿਹੜਾ ਆ ਉਹ ਭਖਿਆ ਪਿਆ ਹੈਗਾ ਆ। ਸੋ ਜਿੱਦਾਂ ਸ਼ੈਵਰਨ ਵਾਲਾ ਵੀ ਤੁਸੀਂ ਕੇਸ ਇਸ ਦੇ ਵਿੱਚ ਦੱਸਿਆ ਆ, ਤੇ ਜੱਜਿਸ ਕਹਿੰਦੇ ਵੀ ਉਹਨਾਂ ਨੂੰ ਫੋਲੋ ਕਰਨਾ ਪੈਂਦਾ ਆ, ਸਪੋਜ਼ ਟੂ ਫੋਲੋ 2 ਸਟੈਪ ਪ੍ਰੋਸੀਜਰ। ਪਹਿਲਾਂ ਤਾਂ ਇਹ ਪਹਿਲਾ ਸਵਾਲ ਉਹਨਾਂ ਦਾ ਇਹ ਹੁੰਦਾ ਆ ਵੀ ਕੀ ਲਾਅ ਕਲੀਅਰ ਆ। ਜਦੋਂ ਕਿਸੇ ਨੇ ਜਿਹੜਾ ਚੈਲੰਜ ਕੀਤਾ ਉਸ ਨੂੰ ਫੈਡਰਲ ਰੂਲ ਦੇ ਤੌਰ ਦੇ ਉੱਤੇ, ਤੇ ਜੇ ਲਾਅ ਕਲੀਅਰ ਨਹੀਂ ਹੈਗਾ, ਜੇ ਉਸ ਦੇ ਵਿੱਚ ਐਂਬੀਗਿਊਟੀ ਆ, ਭੁਲੇਖਾ ਆ, ਤਾਂ ਕੋਰਟ ਉਸ ਜਿਹੜਾ ਆ ਉਸ ਨਾਲ ਕੰਮ ਹੁੰਦਾ ਆ ਵੀ ਏਜੰਸੀ ਦੀ ਜਿਹੜੀ ਇੰਟਰਪ੍ਰੀਟੇਸ਼ਨ ਆ ਜੇ ਉਹ ਰੀਜ਼ਨੇਬਲ ਹੈਗੀ ਆ ਵੀ ਹਾਂ ਵੀ ਸਹੀ ਲੱਗਦੀ ਆ ਤਾਂ ਉਸ ਨੂੰ ਡੈਫਰ ਜਿਹੜਾ ਉਹ ਕਰੇ। ਸੋ ਹੁਣ ਇਹ ਦੇਖਣਾ ਹੋਊਗਾ ਵੀ ਇਸ ਦੇ ਵਿੱਚ ਕੀ ਹੁੰਦਾ ਆ। 40 ਸਾਲਾਂ ਬਾਅਦ ਇਹ ਜਿਹੜੇ ਸ਼ੈਵਰਨ ਦੇ ਡਿਸੀਜਨ ਨੂੰ ਓਵਰ ਰੂਲ ਜੇ ਹੋ ਜਾਂਦਾ, ਜਿੱਦਾਂ ਆਪਾਂ ਰੋ ਵਰਸਿਸ ਵੇਡ ਦਾ ਮਾਮਲਾ ਅਬੋਰਸ਼ਨ ਦੇ ਮਾਮਲੇ ਵਿੱਚ ਜਿਹੜਾ ਉਹ ਦੇਖਿਆ ਸੀਗਾ, ਜਦੋਂ ਉਹ ਓਵਰਟਰਨ ਹੋਇਆ ਸੀਗਾ ਤਾਂ ਕਾਫੀ ਵੱਡੇ ਪੱਧਰ ਦੇ ਉੱਤੇ ਈਪੀਏ ਦੇ, ਤੇ ਇਕੱਲਾ ਈਪੀਏ ਨਹੀਂ, ਇਸ ਦੇ ਸੰਬੰਧ ਦੇ ਨਾਲ ਜਿਹੜੇ ਫੈਡਰਲ ਰੈਗੂਲੇਟਰਸ ਜਾਂ ਫੈਡਰਲ ਸਰਕਾਰ ਦੇ ਕਾਫੀ ਖੰਭ ਕੁਤਰੇ ਜਿਹੜੇ ਆ ਉਹ ਜਾ ਸਕਦੇ ਆ। ਸੋ ਹੁਣ ਦੇਖੋ ਕੀ ਬਣਦਾ ਆ। ਕਲੈਰੈਂਸ ਥਾਮਸ, ਨੀਲ ਗੌਰਸਚ,
ਉਹ ਉਹਨਾਂ ਨੇ ਤਾਂ ਕਿਹਾ ਆ, ਈਵਨ ਗੌਰਸਚ ਉਹਨਾਂ ਨੇ ਤੇ ਵੀ ਲਿਖਿਆ ਸੀਗਾ ਵੀ ਸ਼ੈਵਰਨ ਡਿਜ਼ਰਵਸ ਇਟ ਸਟੋਨ। ਸੋ ਹੁਣ ਦੇਖੋ ਕੀ ਬਣਦਾ ਆ। ਤੇ ਜਿਹੜੇ ਡਿਪਾਰਟਮੈਂਟ ਆਫ ਜਸਟਿਸ ਆ ਉਹ ਚਾਹੂਗੀ ਵੀ ਫੈਡਰਲ ਸਰਕਾਰ ਦੀਆਂ ਜਿਹੜੀਆਂ ਤਾਕਤਾਂ ਆ ਉਹ ਬਹਾਲ ਰਹਿਣ, ਪਰ ਸੁਪਰੀਮ ਕੋਰਟ ਦੇ ਹੱਥ ਦੇ ਵਿੱਚ ਕਾਫੀ ਇਸ ਟਾਈਮ ਵੱਡਾ ਫੈਸਲਾ ਜਿਹੜਾ ਹੈ ਉਹਨਾਂ ਦੇ ਕੋਲ ਸਾਹਮਣੇ ਸੁਣਵਾਈ ਜਿਹੜੀ ਉਹ ਚੱਲ ਰਹੀ ਆ, ਜਿਸ ਦੇ ਨਤੀਜਿਆਂ ਦੇ ਜਿਸ ਦੇ ਫੈਸਲੇ ਨੇ ਲੰਮੇ ਸਮੇਂ ਤੱਕ ਅਮਰੀਕਾ ਨੂੰ ਫੇਰ ਬਦਲ ਸਕਦੇ ਆ।